ਉਹ ਸਵੇਰ ਦੇ ਖੜੇ ਕਿਤੇ ਚਾਹ ਵੀ ਮੰਗਾ ਲਿਆ ਕਰੋ। ਭਾਈ ਵੇਲੇ ਕੰਮ ਤੋਂ ਚਾਹ ਕਿੱਥੋਂ ਮੰਗਾ ਲਈ? ਵੇਲੇ ਆ ਤੇ ਮੈਂ ਬੜਾ ਬਿਲਡਿੰਗ ਤੇ ਗੋ ਬੰਨੀ ਆ। ਉਹਨੇ ਦਊ ਅੱਲਾ ਪਾਉਣਾ ਲੇਕਿਨ ਉਹ ਅੱਲਾ ਸੋਨਾ ਤੇ ਦਊਗਾ, ਹੁਣ ਖਲੋਤੇ ਆ ਦਊਗਾ, ਲੇਕਿਨ ਕੋਈ ਖਾਣਾ ਪੀਣਾ ਵੀ ਆ। ਮਤਲਬ ਇਹ ਨਾ ਹੋਵੇ ਜਦੋਂ ਲੈਣ ਆਉਣ ਅਸੀਂ ਡਿੱਗ ਪਈਏ। ਨਹੀਂ ਦੇਖਦੇ ਉਹ ਇੱਕ ਅੱਧੀ ਚਾਹ ਤੇ ਗਿਆ ਕਰ ਤੂੰ। ਕਾਹਦਾਂ ਨੂੰ ਦਿਹਾੜੀ ਲਾ ਕੇ ਕਵਾਂਗੇ ਉਹ ਦਿਹਾੜੀ ਲਾ ਕੇ ਪੂਰੀ ਦਿਹਾੜੀ ਮਿੰਟ ਦੀ ਚਾਹ ਪੀ ਲੈਣੀ। ਦਿਹਾੜੀ ਕਿਦਾਂ ਸਾਰੀ ਦਿਹਾੜੀ ਲਾ ਦੇਣੀ? ਸਾਰੀ ਦਿਹਾੜੀ ਦੀ ਚਾਹ ਪੀਣੀ? ਇਹਨੇ ਪੀਣੀ ਆ, ਹੁਣ ਦਿਹਾੜੀ ਲਾ ਕੇ ਪੀਵਾਂਗੇ। ਉਹ ਦਿਹਾੜੀ ਲਾ ਕੇ ਦਿਹਾੜੀ ਤੇ ਜਦੋਂ ਲਾਵਾਂਗੇ ਅਗਲੇ ਦੇ ਪੱਲਿਓਂ ਪੀਵਾਂਗੇ, ਪਹਿਲੋਂ ਆਪਣੇ ਪੱਲਿਓਂ ਤੇ ਪੀਏ। ਹੈ ਆ ਵੇਲਾ ਮੇਰੀ ਚਪਟੀ ਫੇਰ ਗਫੂਰ ਲੈ ਗਿਆ, ਮੇਰਾ ਅੱਧਾ ਸਮਾਨ ਤੇ ਗਫੂਰ ਲੈ ਜਾਂਦਾ ਵੀ ਮੈਂ ਕੰਮ ਤੇ ਨਹੀਂ ਜਾਣਾ। ਉਹ ਛੈਣੀ ਨਹੀਂ ਲੈ ਗਿਆ ਵਾ। ਸਲਾਮ ਅਲੈਕੁਮ ਭਾਜੀ, ਸਲਾਮ ਅਲੈਕੁਮ। ਚਲੋ ਭਾਜੀ, ਤੁਸੀਂ ਮੈਨੂੰ ਲੈਣ ਨਹੀਂ ਆਏ? ਥੱਲੇ ਉੱਤਰ ਤੂੰ ਭਾਣ ਜਾ, ਮੇਰਾ ਫਟਾਫਟ ਬਹਿ ਗਿਆ। ਤੇ ਹੋਰ ਮੈਂ ਸੁਪਰਮੈਨ ਤੇ ਭਾਜੀ ਮੈਂ ਮਿਸਤਰੀ ਆ, ਮਿਸਤਰੀ ਭਾਜੀ। ਜਾਣ ਲਈ ਆਇਆ, ਉਹਨੇ ਜਾਣਾ ਨਹੀਂ ਕੰਮ। ਹਾਂਜੀ ਇਹਨਾਂ ਨਹੀਂ ਜਾਣਾ, ਵੇਖ ਲਓ ਸਾਹਮਣੇ ਆ ਕੇ ਗੱਲ ਤੇ ਕਰ ਲੈਣਾ ਕਿ ਦਿਹਾੜੀ ਤੇ ਲਾ। ਅਸੀਂ ਕੰਮ ਕਰਨਾ ਭਾਜੀ, ਇੱਧਰ ਸਾਹਮਣੇ ਰੋਟੀ ਕਮਾਣੀ ਹੈ ਯਾਰ। ਕਾਰੋਬਾਰ ਤੇ ਹੈ ਕੋਈ। ਉਹ ਭਾਈ ਜੀ ਅਸਲ ਦੇ ਵਿੱਚ ਇਹ ਨਾ ਸਵੇਰ ਦੇ ਖਲੋਤੇ ਆ, ਇਹ ਤਾਂ ਖਲੋ ਥੱਕੇ ਆ। ਮੈਂ ਹੁਣੇ ਹੀ ਆਇਆ ਫਰੈਸ਼ ਘਰੋਂ, ਸੁੱਤਾ ਉੱਠ ਕੇ ਸਿੱਧਾ ਹੀ ਕੰਮ ਤੇ ਆਇਆ ਮੈਂ। ਯਾਰ ਤੂੰ ਛਾਂ ਚੂ ਨਹੀਂ ਹੈਗੀ, ਛਾਂ ਤੇ ਆ ਜਾਓ ਤੇ ਮੈਨੂੰ ਨਾ ਫਿਰ ਸਕਿਨ ਦਾ ਮਸਲਾ ਬਣਦਾ ਨਹੀਂ। ਇਸ ਤੋਂ ਉੱਤੇ ਮਸਲਾ ਬਣਨਾ ਹੀ ਨਹੀਂ। ਇਹ ਮਸਲਾ ਜਿਹੜਾ ਫੁੱਲ ਹੋਇਆ ਪਿਆ ਤੁਹਾਡਾ ਇਸ ਟਾਈਮ। ਚਲੋ ਚੱਲ ਜਾਂਦੇ, ਤੁਸੀਂ ਕਹਿੰਦੇ ਚਲੋ। ਉਹ ਯਾਰ ਇੱਥੇ ਤੇਰਾ ਮੋਹਰਾ ਹਿਲਿਆ, ਤੂੰ ਸਾਹਮਣੇ ਖਲੋ ਗੱਲ ਕਰ। ਤੇਰਾ ਹੱਥ ਕੰਬਦਾ, ਤੂੰ ਮੈਨੂੰ ਪਿੱਛੇ ਭਾਲਾ। ਹਾਂ ਡਬਲ ਸਵਾਰੀ ਖਿੱਚੀ ਨਹੀਂ ਕਦੀ? ਮੈਂ ਨਹੀਂ ਡਬਲ ਸਵਾਰੀ ਕਦੀ ਖੜੀ। ਮੈਂ ਅੱਗੇ ਬਹਿ ਜਾਣਾ ਤੇਰੇ ਵੱਲ ਮੂੰਹ ਕਰਕੇ, ਨਾਲੇ ਗੱਲਾਂ ਕਰਦੇ ਜਾਂਦੇ ਨਾਲੇ ਸਫ਼ਰ ਕਰ ਲਾਂਗੇ। ਉਧਰ ਛਾਵੇਂ ਆ ਜਾਓ। ਚਲ ਆ ਜਾਓ ਫਿਰ। ਉਧਰ ਛਾਵੇਂ ਆ ਜਾਓ। ਪਤਾ ਕਈ ਸਾਨੂੰ ਛਾਂ ਦਾ ਕਹਿ ਕੇ ਤੇ ਨਿਕਲ ਜਾਂਦੇ। ਠਹਿਰ ਤੇ ਮੈਨੂੰ ਬਹਿ ਲੈਂਦੇ, ਮੈਨੂੰ ਲੱਗਦਾ ਤੂੰ ਮੈਨੂੰ ਛੱਡ ਜਾਣਾ। ਯਾਰ ਉਧਰ ਛਾਵੇਂ ਆਓ। ਭਾਜੀ ਉੱਤੇ ਹੀ ਬੈਠੇ ਰਹੋ, ਉੱਤੇ ਹੀ ਬੈਠੇ ਰਹੋ। ਤੁਸੀਂ ਥੱਲੇ ਉਤਰਨੇ, ਤੁਸੀਂ ਫਿਰ ਆਪਾਂ ਇੱਥੇ ਹੀ ਰਹਿ ਜਾਣਾ ਦੋਨਾਂ ਨੇ। ਹਾਂਜੀ ਭਾਜੀ ਕਰ ਲੈ ਗੱਲ ਯਾਰ, ਚੱਲੀਏ ਕੰਮ। ਉਹ ਗੱਲ ਕਰਨ ਲੱਗਾ, ਮੈਂ ਜੱਫੀ ਪਾ ਖੜਾ। ਚੱਲ ਚੱਲ ਕਰ ਗੱਲ ਕਿਉਂ ਜਾਈਏ। ਹਾਂ ਭਾ ਚੱਲੀਏ। ਬਣਾਉਣਾ ਕੀ ਆ? ਤੂੰ ਜੋ ਕਹਿਣਾ ਅਸੀਂ ਉਹੀ ਬਣਾ ਦੇਣਾ, ਤੂੰ ਜੋ ਨਹੀਂ ਕਹਿਣਾ ਅਸੀਂ ਉਹੀ ਬਣਾ ਦੇਣਾ। ਹਜ਼ਾਰ ਤੇ ਫੜੇ ਹੀ ਆ। ਮਸਲਾ ਬਾਈ ਇਹ ਆ, ਮਸਲਾ ਕੋਈ ਬਣਨਾ ਹੀ ਨਹੀਂ। ਜਦੋਂ ਅਸੀਂ ਕੰਮ ਤੇ ਚੜ ਜਾਣਾ, ਅਸੀਂ ਫੱਟੇ ਬੰਨ ਲੈਣੇ, ਗੋਹ ਤੇ ਚੜ ਜਾਣਾ ਸੀ। ਮੈਂ ਤੇ ਇਦਾਂ ਦਾ ਰਾਜ ਮਿਸਤਰੀ ਆ, ਮੈਂ ਕੰਧ ਆਪ ਕਰਦਾ, ਛਾਲ ਮਾਰ ਕੇ ਗਾਰਾ ਵੀ ਆਪ ਹੀ ਲੈ ਜਾਂਦਾ ਉੱਤੇ। ਮੈਂ ਭਾਜੀ ਮੈਂ ਇਕੱਲਾ ਹੀ 2 ਬੰਦਿਆਂ ਦਾ ਕੰਮ ਇਹ ਹੁੰਦਾ ਕਰਦਾ। ਮਿਹਨਤੀਆਂ ਦਾ ਹਿਸਾਬ। ਮਿਹਰਬਾਨੀ ਭਾਜੀ। ਅਸਲ 'ਚ ਰੌਲਾ ਪਤਾ ਕੀ ਆ? ਉਹ ਸਾਫਾ ਲਾ ਲਾ, ਤੂੰ ਕਰੋ ਕੁੱਕੜ ਕਰਨਾ ਆ, ਲਾ ਲਾ ਸਾਫਾ। ਬੜੀ ਕੰਮ ਨਹੀਂ ਕਰਨਾ। ਹਾਂਜੀ ਭਾਜੀ। ਇਹ 3 ਫੁੱਟ ਇਸ ਤਰ੍ਹਾਂ ਚੌੜੀ ਆ ਕੀ? ਦੀਵਾਰ, ਅੱਛਾ। ਤੇ 180 ਫੁੱਟ ਉਚਾਈ ਆ। ਤੇ ਜਾਂ ਦੀਵਾਰ ਤੇ ਪਹਿਲੇ ਬਣਵਾਈ ਤੁਸੀਂ, ਤੇ ਸਾਨੂੰ ਕਿਉਂ ਲੈਣਾ? ਇਹਨੇ ਬਣਾਉਣੀ ਆ। ਅੱਛਾ ਹੈ ਕਿੱਡੀ ਚੌੜੀ ਆ? 3 ਫੁੱਟ ਚੌੜੀ ਆ। ਗੋਦਾਮ ਦੀ ਕੰਧ ਆ, ਗੋਦਾਮ ਦੀ? ਹਾਂਜੀ। ਅੱਛਾ 180 ਫੁੱਟ ਦੀ ਲੰਬਾਈ ਆ। ਮੈਂ 200 ਫੁੱਟ ਦੀ ਲੰਬਾਈ ਤੇ ਬਣਾਤੀ ਆ ਕੰਧ ਭਾਜੀ। ਠੀਕ ਆ। ਹਾਂਜੀ ਮੈਂ ਤੇ ਪੈਰਾਸ਼ੂਟ ਲਾ ਕੇ ਚੜਿਆ, ਗੋਹ ਬੰਨੀ ਨਹੀਂ। ਪੈਰਾਸ਼ੂਟ ਮੈਨੂੰ ਲੱਗਾ ਮੈਂ ਨਾਲੇ ਉੱਡਣ ਦਿਆ ਨਾਲੇ ਮੈਂ ਕੰਧ ਕਰਨ ਦਿਆ ਸੀ। ਤੇ 2 1 ਦਾ ਮਸਾਲਾ ਲਾਉਣਾ। ਮੈਂ 3 1 ਦਾ ਲਾਉਂਗਾ, ਉਹ ਕੰਧ ਟੱਕਰ ਮਾਰਿਆ ਵੀ ਨਹੀਂ ਟਾਣੀ। ਪਹਿਲੇ ਨਾ ਥੋੜਾ ਜਿਹਾ ਮਟੀਰੀਅਲ ਸਾਡਾ ਗੋਦਾਮ 'ਚ ਪਿਆ ਹੈ। 5 4 ਛੱਤਾਂ ਢਾਈਆਂ ਸੀ। ਅੱਛਾ ਮਲਬਾ ਚਕਾ ਲਿਆ, ਮਲਬਾ ਚਕਾ ਲਿਆ। ਮਲਬਾ ਚਕਾਉਣਾ ਵਾ। ਅਸੀਂ ਮਲਬਾ ਚੱਕਣ ਵਾਲੇ ਨਹੀਂ, ਅਸੀਂ ਮਲਬਾ ਲਾਉਣ ਵਾਲੇ ਆ। ਇਹ 5 ਛੱਤਾਂ ਦਾ ਮਲਬਾ ਚੁੱਕਣਾ। ਉਹ ਆਪਾਂ ਕਰੇਨ ਲੈ ਜਾਾਂਗੇ। ਮੈਂ ਤੁਹਾਨੂੰ ਇੱਕ ਬੰਦੇ ਦਾ ਨੰਬਰ ਦਿੰਦਾ, ਤੁਸੀਂ ਭਾਵੇਂ ਉਹਦੇ ਕੋਲੋਂ ਪੂਰਾ ਟੱਬਰ ਚਕਾ ਲਿਓ ਆਪਣਾ। ਮਲਬਾ ਦੇ ਇੱਕ ਪਾਸੇ ਰਹਿ ਗਿਆ। ਮਕਸਦ ਇਹ ਹੈ ਕਿ ਤੁਸੀਂ ਮੈਨੂੰ ਠੇਕਾ ਕਰੋਗੇ ਇਹ ਦਿਹਾੜੀ। ਤੁਹਾਨੂੰ ਕਿੱਦਾਂ ਨੁਕਸਾਨ? ਸੌਰੀ ਤੁਹਾਨੂੰ ਕਿੱਦਾਂ ਫਾਇਦਾ? ਮੇਰੇ ਫਾਇਦੇ ਨੂੰ ਤੁਸੀਂ ਛੱਡੋ, ਇਸ ਤੇ ਕੰਮ ਕਰਾਉਣਾ। ਅੱਛਾ ਉਹ ਤੁਹਾਨੂੰ ਇਹ ਇਸ ਤਰ੍ਹਾਂ, ਇਹ ਮੇਰਾ ਮਤਲਬ ਆ, ਇਹ ਠੇਕੇ 'ਚ ਤੁਹਾਨੂੰ ਬਾਰੇ ਆ ਜਾਂ ਦਿਹਾੜੀ ਤੇ? ਸਾਨੂੰ ਹਰ ਕਿਸਮ ਦੇ ਬਾਰੇ ਸਗੋਂ ਦਿਹਾੜੀਆਂ ਲਵਾਓ ਭਾਈ। ਦਿਹਾੜੀ ਤੇ ਅਸੀਂ ਸਹੀ ਰਹਿੰਦੇ ਹਾਂ। ਰੋਜ਼ ਤੁਸੀਂ ਵੀ ਤਾਜੀ ਦੇਣੀ, ਠੇਕੇ ਤੇ ਹਫਤੇ ਬਾਅਦ ਤੁਸੀਂ ਮਰ ਜਾਓ, ਕੰਮ ਉਧਰੋਂ ਮੁੱਕ ਜਾਏ, ਅਸੀਂ ਪੈਸੇ ਕਿਹਦੇ ਕੋਲ ਲੈਣੇ? ਏਦਾਂ ਤੁਸੀਂ ਦਿਹਾੜੀ ਠੀਕ ਆ, ਸੁਬਾਹ ਕੰਮ ਤੇ, ਸ਼ਾਮ ਨੂੰ ਫੜੇ ਪੈਸੇ ਤੇ ਆਪਣੇ ਘਰ ਨੂੰ ਜਾਵਾਂਗੇ ਅਸੀਂ। ਵਾਲਾ ਸਾਹਿਬ ਤੁਹਾਡੇ ਕੀ ਕਰਦੇ ਆ? ਉਹ ਵੀ ਇਹੀ ਕਰਦੇ ਸੀ ਜੀ। ਉਹ ਵੀ ਨਾਲ ਹੋਣਗੇ? ਨਹੀਂ ਮੈਂ ਇਕੱਲਾ ਹੀ ਆ। ਮੈਂ ਇਕੱਲਾ ਹੀ ਨਹੀਂ ਤਾਂ ਕੋ ਸਾਂਭਿਆ ਜਾਣਾ, ਮਟੀਰੀਅਲ ਥੋੜੀ ਜਾਣਾ ਮੈਂ ਵੱਜਣਾ। ਮੈਂ ਇੰਨੀ ਸਪੀਡ ਨਾਲ ਕੰਮ ਕਰਦਾ। ਸਾਨੂੰ ਕੋਈ ਸਿਆਣਾ ਬੰਦਾ ਨਹੀਂ ਚਾਹੀਦਾ, ਸਿਆਣੇ ਅਸੀਂ ਆਪ ਦੇ ਨੇ। ਇਹ ਕੰਧ ਨੂੰ ਸਮਝਾਉਣਾ ਪਹਿਲਾਂ ਕਿ ਖੜੀ ਹੋ ਜਾ। ਖੜੀ ਤਾਂ ਕਰਨੀ ਹਰ ਬੰਦੇ ਨੇ ਕਰ ਦੇਣੀ, ਜਿਹਨੇ ਇੱਟ ਰੱਖਣੀ ਖੜੀ ਹੋ ਜਾਣੀ ਕੰਧ ਅਸੀਂ ਨਾਨਕਿਆਂ ਵੱਲੋਂ ਨਹੀਂ ਬਣਾਉਣੀ, ਅਸੀਂ ਆਪ ਬਣਾਣੀ ਆ। ਅੱਛਾ ਮਕਸਦ ਇਹ ਹੈ ਕਿ ਚਨਾਈ ਉਹਦੀ ਅੱਛੀ ਹੋਵੇ। ਮੈਂ ਕਹਿੰਦਾ ਚਨਾਈ ਏਦਾਂ ਦੀ ਹੋਏਗੀ ਕਿ ਬਹਿ ਜਾ ਇੱਟ ਦੇ ਨਾਲ ਇੱਟ ਜੁੜੀ ਹੋਏਗੀ, ਜੱਫੀ ਪਈ ਹੋਏਗੀ। ਪਹਿਲੇ ਮਲਬਾ ਬਾਹਰ ਸੁੱਟਣਾ। ਮਲਬਾ ਤੁਹਾਨੂੰ ਦੱਸਿਆ ਕਰੀਨ ਦਾ, ਤੁਹਾਨੂੰ ਦੇਣਾ ਨੰਬਰ, ਉਸ ਬੰਦੇ ਨੂੰ ਤੁਸੀਂ ਫੋਨ ਕਰਨਾ, ਤੁਸੀਂ ਮਲਬਾ ਚਕਾ ਲੈਣਾ, ਨਾਲੇ 2 4 ਨਿਆਣੇ ਚਕਾ ਲੈਣਾ। ਫੈਮਿਲੀ ਉੱਥੇ ਰਹਿੰਦੀ ਨਾ ਜਿੱਥੇ ਮਕਾਨ ਬਣਵਾ। ਨਹੀਂ ਰਹਿਸ਼ ਸਾਡੀ ਲੈਦਾ। ਉਹ ਕਿੱਥੇ ਆ? ਉਧਰ ਬਾਬਲਾ ਸਿਟੀ। ਤੇ ਮਕਾਨ ਕਿਹਦਾ ਬਣਾਉਣਾ?
ਉਹ ਗੋਦਾਮ ਬਣਾਉਣਾ ਜੀ। ਅੱਜੇ ਚ ਅਸੀਂ ਮਾਲ ਡੰਗਰ ਰੱਖਿਆ ਨਾ, ਚੋਰੀਆਂ ਚਕਾਰੀਆਂ ਬਹੁਤ ਹੁੰਦੀਆਂ। ਤੁਹਾਡੇ ਵੀ ਹੋਈ ਜਾਂਦੀਆਂ? ਕਾਕੋ ਕੌਣ ਖੋਹ ਕੇ ਲੈ ਜਾਂਦਾ? ਨਹੀਂ ਸਾਡੇ ਕੋਲ ਖੋਂਦਾ ਕੋਈ ਨਹੀਂ, ਸਾਡੇ ਆਪਣੇ ਗਾਰਡ ਹੁੰਦੇ ਆ। ਅੱਛਾ ਰਾਤ ਬਰਾਤੇ ਦੀ ਗੱਲ ਕਰਦਾ। ਅੱਛਾ ਭਾਜੀ। ਉਹ ਸਾਡੇ ਨਾ ਮਾਲ ਡੰਗਰ ਚੋਰੀ ਹੋ ਜਾਂਦਾ। ਹੁਣ ਤੁਹਾਨੂੰ ਬੰਦੇ ਚਾਹੀਦੇ ਕਿੰਨੇ ਆ? ਇੱਕੋ ਹੀ ਬੰਦਾ ਲੈ ਜਾਓ। ਮੈਂ ਕਹਿੰਦਾ ਬਹੁਤਿਆਂ ਦਾ ਤੁਹਾਨੂੰ ਰੋਟੀ ਦਾ ਖਰਚਾ ਪੈਣਾ। ਰੋਟੀ ਦੀ ਕੋਈ ਫਿਕਰ ਨਹੀਂ। ਚਾਹ ਮੈਂ ਨਹੀਂ ਪੀਂਦਾ ਹੈਗਾ, ਮੈਂ ਚਾਹ ਪੀਂਦਾ ਨਹੀਂ, ਮੈਂ ਚਾਹ ਨੂੰ ਮੂੰਹ ਹੀ ਨਹੀਂ ਲਾਉਂਦਾ। ਰੋਟੀ ਦੀ ਫਿਕਰ ਕੋਈ ਨਹੀਂ ਕਰਨੀ, ਨਹੀਂ ਭਾਵੇਂ 500 ਬੰਦਾ ਹੋਵੇ। ਅੱਛਾ ਹਾਂਜੀ, ਉਹ ਸਾਡੇ ਉੱਤੇ ਨਾਲ ਹੀ ਮੇਲਾ ਲੱਗਾ, ਉਧਰੋਂ ਲੰਗਰ ਕਰਕੇ ਕੰਮ ਇੱਧਰ ਕਰੀ ਜਾਓ। ਇਹਦਾ ਮਤਲਬ ਮਜ਼ਦੂਰ ਉਥੋਂ ਗੋਹ ਤੋਂ ਛਾਲ ਮਾਰੇ, ਪਹਿਲਾਂ ਉੱਥੇ ਜਾ ਕੇ ਧਮਾਲ ਪਾਵੇ, ਫੇਰ ਥੋੜੇ ਜਿਹੇ ਚੌਲ ਖਾ ਕੇ ਥੱਕਿਆ ਗੋਹ ਤੇ ਚੜੇ ਫੇਰ ਸੌਂ ਜਵੇ। ਜ਼ਰੂਰੀ ਨਹੀਂ ਧਮਾਲ ਪਾਣੀ। ਹਾਂ ਉੱਥੇ 2 ਮਿੰਟ ਖਲੋ ਜਾਓ। ਅੱਛਾ ਮੇਲੇ 'ਚ ਸ਼ਾਮਲ ਹੋ ਕੇ ਹਾਂ, ਉਹਦੇ ਨਾਲ ਫਿਰ ਤੁਹਾਡਾ ਲੰਗਰ ਹਲਾਲ ਹੋ ਜਾਏਗਾ। ਹਾਏ 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 ਹਾਏ। ਲੇਕਿਨ ਗੱਲ ਇਹ ਆ ਭਾਈ ਕਿ ਤੁਸੀਂ ਹੁਣ ਮੈਨੂੰ ਲੈ ਜਾਣਾ ਨਾ ਤੁਸੀਂ ਹੁਣ। ਚਲੋ ਚੱਲੀਏ ਆਪਾਂ। ਨਹੀਂ ਜਾਣਾ, ਪਹਿਲੇ ਤੈਅ ਕਰ ਲਓ। ਤੈਅ ਕਾਦੀ ਤੈਅ? ਉੱਥੇ ਇੱਟਾਂ ਦੀ ਲੱਗੀ ਹੋਣੀ, ਉੱਥੋਂ ਚੁੱਕ ਆਪਾਂ ਕੰਧ ਤੇ ਲਾਈ ਜਾਣੀਆਂ। ਏ ਕਿੰਨੇ ਪੈਸੇ ਲਓਗੇ? ਉਹ ਤੇ ਚਪਟੀ ਫੜੀ ਗੁੱਡਾ ਹੀ ਲੁੱਟ ਲਿਆ ਕੋਈ। ਹਾਂ ਅੱਜ ਕੱਲ ਬੈਨ ਲੱਗਾ। ਮਕਸਦ ਪਤਾ ਕੀ ਆ? ਹਾਂਜੀ, ਮੈਂ ਕਹਿ ਰਿਹਾ ਕਿ ਸਾਰੇ ਪੈਸੇ ਤੈਨੂੰ ਜਾਣ, ਉਹ ਕਰੇਨ ਵਾਲੇ ਨੂੰ ਨਾ ਜਾਣ। ਉਹ ਤੇ ਮੈਂ ਕਰੇਨ ਵਾਲੇ ਨਾਲ ਗੱਲ ਕਰਦੀ, ਫਿਰ ਮੈਂ ਮਿਸਤਰੀ ਵੀ ਉੱਥੋਂ ਲੈ ਲੈਣਾ। ਤੁਸੀਂ ਪੈਸੇ ਮੈਨੂੰ ਦੇਣੇ ਨਾ, ਮੈਂ ਅੱਗੋਂ ਕਰੇਨ ਵਾਲੇ ਨੂੰ ਦੇ ਦੂੰਗਾ। ਤੁਹਾਡੇ ਵੱਲੋਂ ਮੈਨੂੰ ਆਉਣਗੇ, ਮੇਰੇ ਵੱਲੋਂ ਉਹਨੂੰ ਚੱਲ ਜਾਣਗੇ। ਠੀਕ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪਲਾਟ ਹੈ ਕਿੰਨੇ ਮਰਲੇ ਦਾ ਵਾ? ਪਲਾਟ ਰਕਬਾ ਸਾਡਾ ਬਥੇਰਾ। ਤੇ ਫਿਰ ਝੁੱਗੀਆਂ ਕਿਉਂ ਲਾਈਆਂ ਹੁੰਦੀਆਂ ਨਹਿਰ ਤੇ ਤੁਸੀਂ? ਉਹ ਤੁਸੀਂ ਉੱਥੇ ਵੀ ਰਹੀ ਜਾਂਦੇ ਹਰ ਜਗ੍ਹਾ ਤੇ, ਤੁਹਾਡਾ ਰਕਬਾ ਖਿਲ ਰਿਹਾ ਪਿਆ। ਮਾਲ ਡੰਗਰ ਤੁਹਾਡਾ ਭੱਜਾ ਫਿਰਦਾ ਹੁੰਦਾ, ਬੱਕਰੀ ਤੁਹਾਡੀ ਨਾਲ ਦੀ ਝੁੱਗੀ 'ਚ ਬੜੀ ਹੁੰਦੀ। ਸਾਡਾ ਆਉਣ ਜਾਣ ਨਾ ਓਏ ਆਉਣ ਜਾਣ ਬੰਦਿਆਂ ਦਾ ਹੋਣਾ ਚਾਹੀਦਾ। ਤੁਹਾਡੀਆਂ ਬੱਕਰੀਆਂ ਇੱਕ ਦੂਜੇ ਦੇ ਤੰਬੂ 'ਚ ਵੜਨ ਦੀਆਂ ਹੁੰਦੀਆਂ। ਸੁਲਾ ਸਫਾਈ ਹੈ ਸਾਡੇ। ਤੁਸੀਂ ਸੋਟੀਆਂ ਲਾ ਕੇ ਉੱਤੇ ਚਾਟੀਆਂ ਮੂਧੀਆਂ ਮਾਰੀਆਂ ਹੁੰਦੀਆਂ, ਸਾਰੇ ਭਾਂਡਿਆਂ ਨੂੰ ਕੰਨ ਫੜਾਏ ਹੁੰਦੇ ਤੁਸੀਂ। ਮਸਲਾ ਪਤਾ ਕੀ ਹੈ? ਹਾਂ, ਜ਼ਿਆਦਾ ਟਾਉਂ ਕਰੇਗਾ ਮੈਂ ਕਿਸੇ ਹੋਰ ਨੂੰ ਲੈ ਜਾਵਾਂਗਾ। ਨਹੀਂ, ਮੈਂ ਤੇਰੇ ਨਾਲ ਹੋਰ ਕਿਸੇ ਨੂੰ ਜਾਣ ਨਹੀਂ ਦੇਣਾ, ਕਿਉਂਕਿ ਮੈਂ ਤੇਰੇ ਪਿੱਛੇ ਬੈਠਾ ਨਾ, ਮੈਂ ਪੂਰਾ ਆਇਆ ਸੀਟ ਤੇ। ਹਾਂਜੀ, ਤੈਨੂੰ ਜਾਣ ਹੀ ਚੱਲ ਆ ਚਲੀਏ। ਉਹ ਤੇਰੀ ਬਾਹ ਉਤਰੀ ਚੜਾਉਣ ਜਾਣੀ ਜਿਹੜੀ, ਉਹ ਨਾ ਇਦਾਂ ਨਹੀਂ ਉਹਨੇ ਬਾਉਣਾ ਹੈਗਾ, ਉਹਦੇ ਕੱਪੜੇ ਨਾ ਖਰਾਬ ਕਰਦੀ, ਪਰੇ ਰਹਿ। ਹਾਂ ਭਾਈ, ਮਸਲਾ ਇਹ ਹੈ ਕਿ ਤੁਸੀਂ ਹੁਣ ਮੇਰੇ ਨਾਲ ਠੇਕਾ ਮੁੱਕਣਾ ਜਾਂ ਦਿਹਾੜੀ? ਉਹ ਯਾਰ ਦਿਹਾੜੀਆਂ ਠੀਕ ਆ, ਠੇਕੇ ਤੇ ਰਹਿਣ ਦੇ। ਠੇਕੇ ਤੇ ਮੈਂ ਤੈਨੂੰ ਉਹੀ ਮਸਲਾ ਦੱਸਿਆ, ਮਹੀਨਾ ਕੰਮ ਨੂੰ ਲੱਗ ਗਿਆ, ਤੂੰ ਕਿਤੇ ਮਰਗ ਤੇ ਚੱਲ ਗਿਆ, ਸਾਡੇ ਪੈਸੇ ਤੇ ਮਰ ਗਏ ਨਾ। ਇਹ 6 ਛੱਤਾਂ ਦਾ ਹੈਗਾ ਮਲਬਾ। ਹੈ 6 ਛੱਤਾਂ ਦਾ ਮਲਬਾ। ਉਹ ਯਾਰ ਮਲਬਾ ਤੇ ਕਿਸੇ ਨੇ ਚੁੱਕਣਾ, ਕੰਧਾਂ ਕਿੰਨੀਆਂ ਚੁੱਕਣੀਆਂ ਉਹ ਦੱਸ ਤੂੰ। ਕੰਧਾਂ 2 ਹੈਗੀਆਂ ਫਰੰਟ ਤੇ। ਅੱਛਾ 1.5 ਫੁੱਟ ਦੀ ਹੈ, ਇਹ 3 ਫੁੱਟ ਇਹ ਬਣਦਾ। ਅੱਛਾ 180 ਫੁੱਟ ਦੀ ਲੰਬਾਈ ਹੈ। ਓਏ ਕੌਲਾ ਕਰਨਾ ਸਿੱਧਾ ਕਹਿ, ਏਡੀ ਕੰਧ ਕਦੋਂ ਹੁੰਦੀ ਆ ਵੀ 1.5 ਫੁੱਟ ਦੀ ਚੌੜਾਈ ਲੰਬਾਈ? ਇਹ ਕੌਲਾ ਹੁੰਦਾ ਭਾਜੀ, ਪਿੱਲਰ ਕਹਿੰਦੇ ਜਿਹਨੂੰ। ਪਿੱਲਰ ਸਾਡੇ ਦੂਸਰੇ ਆ। ਅੱਛਾ, ਸਾਡਾ ਜਿਹੜਾ ਸਾਰਾ ਬਿਲਡਿੰਗ ਦਾ ਕੰਮ ਆ ਨਾ, ਹਾਂਜੀ, ਉਹ ਅਸੀਂ ਕਰਾਇਆ ਸੀ, ਚਾਈਨਾ ਚੋਂ ਮੰਗਵਾਇਆ ਸੀ ਇੰਜੀਨੀਅਰ। ਕਿੱਥੋਂ? ਚਾਈਨਾ ਤੋਂ। ਆ ਤੁਹਾਡੇ ਮੂੰਹ ਤੋਂ ਲੱਗਦਾ ਕਦੀ ਤਾਂ ਨਲਾ ਨਹੀਂ ਟੱਪੇ ਤੁਸੀਂ। ਅਸੀਂ ਗਏ ਨਹੀਂ, ਉੱਥੋਂ ਆਏ ਸੀ। ਅੱਛਾ, ਉਧਰੋਂ ਬੰਦੇ ਸੱਦ ਲਏ ਫੋਨ ਤੇ? ਫੋਨ ਤੇ। ਅੱਛਾ ਚਾਈਨਾ ਦੇ ਵਿੱਚ। ਇਹ ਕੀ ਮਤਲਬ ਘਰ ਦੇ ਵਿੱਚ ਕੋਈ ਸੜਕ ਬਣਾਈ, ਡੈਮ ਬਣਵਾਇਆ ਘਰ? ਚਾਈਨਾ ਜਦੋਂ ਬੰਦੇ ਉਦੋਂ ਹੀ ਆਉਂਦੇ ਜਦੋਂ ਕੋਈ ਅੱਛੀ ਚੀਜ਼ ਬਣਾਉਣੀ ਹੋਵੇ, ਡੈਮ, ਬਿਲਡਿੰਗ, ਕੋਈ ਫੈਕਟਰੀ ਬਣਾਉਣੀ ਹੋਵੇ। ਤੁਸੀਂ 2.5 ਮਰਲੇ ਸੱਦਣਾ, ਮੇਰਾ ਖਿਆਲ ਆ। ਸਾਡਾ ਕੰਮ ਨਾ ਗਾਹੇ ਬਗਾਹੇ ਨਿਕਲਦਾ ਰਹਿੰਦਾ। ਅੱਛਾ, ਅਸੀਂ ਨਾ ਰਕਬਾ ਥਾਂ ਲਈ ਜਾਈਦਾ। ਅਸਲ 'ਚ ਨਾ ਸਾਡਾ ਰਕਬੇ ਦਾ ਕੰਮ ਨਿਕਲਦਾ ਰਹਿੰਦਾ। ਉਹ ਭਾਈ ਰਕਬੇ ਦਾ ਜਿਹੜਾ ਵੀ ਕੰਮ ਨਿਕਲਦਾ ਵਾ, ਅਸਲ ਦੇ ਵਿੱਚ ਤੁਹਾਡਾ ਜਿਹੜਾ ਮਾਲ ਡੰਗਰ ਆ ਨਾ, ਉਹ ਤੇ ਅਸੀਂ ਵੇਖਿਆ ਬਾਹਰ ਹੀ ਵਜਾ ਹੁੰਦਾ ਸਾਰਾ। ਠੀਕ ਹੋ ਗਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਚੱਲੀਏ? ਯਾਰ ਇੱਥੇ ਗੱਲਾਂ ਜੀ ਲਾ ਲੈਣੀ? ਨਹੀਂ ਹਾਂ, ਕੰਮ ਤੇ ਤਿਆਰ ਆ। ਅੱਛਾ, ਮਕਸਦ ਇਹ ਆ ਕਿ 2 ਦੀਵਾਰਾਂ ਫਰੰਟ ਤੇ ਆ। ਉਹ ਯਾਰ ਉਹ ਤੇ ਪਹਿਲਾਂ ਵੀ ਦੱਸੀਆਂ ਤੂੰ ਮੈਨੂੰ। 6 ਦੀਵਾਰਾਂ ਅਸੀਂ ਕਰਨੀਆਂ ਰਕਬੇ ਦੀ ਬੈਕ ਸਾਈਡ ਤੇ, 3 ਇੱਧਰ ਆ, 3 ਇੱਧਰ ਆ। ਉਹ ਛੱਤ ਵੀ ਪਾਉਣੀ ਉੱਤੇ ਕਿ ਤੰਬੂ ਸੁੱਟਣਾ ਇਹ ਕੌਲੇ ਕਰਕੇ? ਛੱਤਾਂ ਅਸੀਂ ਤਿਆਰ ਆ ਜਿਹੜੀਆਂ, ਉਹਦਾ ਆਰਡਰ ਦਿੱਤਾ। ਅੱਛਾ ਉਹ ਸਾਡੇ ਲੈਂਟਰ ਉਹਨਾਂ ਨੇ ਆਪ ਹੀ ਆ ਕੇ ਪਾ ਦੇਣੇ ਕਰੇਨ ਦੇ ਨਾਲ। ਅੱਛਾ ਮੈਂ ਕਹਿ ਰਿਹਾ ਦੀਵਾਰਾਂ ਅਸੀਂ ਆਪ ਖੜੀਆਂ ਕਰੀਏ। ਅੱਛਾ ਤੇ ਚਲੋ ਕਰ ਦਿੰਨੇ ਭਾਜੀ ਖੜੇ ਆ। ਜਿੱਦਾਂ ਮੈਂ ਖੜਾ ਇਹਦੇ ਗੱਲਾਂ ਖੜੀਆਂ ਹੋਣਗੀਆਂ। ਮੇਰਾ ਨਾਮ ਆ ਇੱਕ ਭਾਈ, ਇੰਨੀ ਦੇਰ ਨੂੰ ਤੇ ਮੈਂ ਕੰਮ ਤੇ ਪਹੁੰਚ ਜਾਂਦਾ, ਜਿੰਨੀ ਦੇਰ ਤੂੰ ਇੱਥੇ ਗੱਲਾਂ ਤੇ ਲਾਤੀ ਆ ਯਕੀਨ ਕਰਕੇ ਜਾਣੀ। ਕਈ ਵਾਰੀ ਤੇ ਇੱਥੇ ਸਵੇਰੇ ਮਜ਼ਦੂਰਾਂ 'ਚ ਅਸੀਂ ਖਲੋਤੇ ਨਾ, ਜਦੋਂ ਆ ਗਏ ਹਜੇ ਗੱਡੀ ਆਉਂਦੀ ਆਪਾਂ ਛਾਲ ਮਾਰ ਕੇ ਪਹਿਲੋਂ ਬਹਿ ਜੀਦਾ, ਕਿਉਂਕਿ ਸਾਨੂੰ ਪਤਾ ਇਹਨੇ ਖੜਨਾ ਹੀ ਖੜਨਾ ਕਿਸੇ ਨੂੰ। ਜਿਹੜਾ ਪਹਿਲੋਂ ਬਹਿ ਗਿਆ ਉਹੀ ਚੱਲ ਜਾਂਦਾ। ਇਹਦਾ ਮਤਲਬ ਤੁਸੀਂ ਜੱਦੀ ਪੁਸ਼ਤੀ ਨਿਵਲੇ ਆ। ਕੀ ਮਤਲਬ? ਪਹਿਲੇ ਟਪੂਸੀ ਮਾਰ ਕੇ ਬਹਿ ਜਾਣਾ ਐਂ ਕਰਕੇ? ਹਾਂ। ਨਹੀਂ ਏਦਾਂ ਨਹੀਂ, ਬੰਦੇ ਨੀਵੀਂ ਪਾ ਕੇ ਬਹਿੰਦੇ ਆ, ਕਿਉਂਕਿ ਘਰਾਂ 'ਚ ਕੰਮ ਕਰਨਾ ਹੁੰਦਾ ਤੇ ਬੜੇ ਸ਼ਰਮੋ ਹਾਲ ਮਿਸਤਰੀ ਹੁੰਦੇ ਭਾਜੀ। ਵੈਸੇ ਸ਼ਕਲਾਂ ਤੋਂ ਤਾਂ ਨਹੀਂ ਤੁਸੀਂ ਲੱਗ ਰਹੇ। ਉਹ ਇਹ ਨਹੀਂ ਲੱਗਣ ਦਿਆ, ਮੈਂ ਤੇ ਤੈਨੂੰ ਲੱਗਣ ਦਿਆ ਨਾ। ਖੈਰ ਇਹ ਕੀ ਲਓਗੇ ਸਾਡੇ ਕੋਲ? ਦਵਾਵਾਂ ਲਵਾਂਗੇ ਨਾਲ ਤੁਹਾਡੇ ਕੋਲ, ਅਸੀਂ 2000 ਦਿਹਾੜੀ ਲਵਾਂਗੇ। ਤੇ ਯਾਰ ਦੁਆਵਾਂ ਲੈ ਲਓ ਜਾਂ ਦਿਹਾੜੀ ਲੈ ਲਓ। ਦੁਆਵਾਂ ਰਹਿਣ ਦਿਓ, ਤੁਸੀਂ ਦਿਹਾੜੀ ਦੇਵੋ। ਦੁਆਵਾਂ ਤੇ ਬੱਚੇ ਕਰਨਗੇ ਜਦੋਂ ਉਹਨਾਂ ਦੇ ਮਿਹਦੇ 'ਚ ਲੰਗਰ ਜਾਊ ਸਾਡਾ। ਦਿਹਾੜੀ ਦੁਆਵਾਂ ਨਾਲ ਹੀ ਆਉਣੀ ਹੈ ਜੀ। ਅਸੀਂ ਦੁਆ ਕਰਾਂਗੇ ਦਿਹਾੜੀ ਆਏਗੀ। ਅਸੀਂ ਜੱਦੀ ਪੁਸ਼ਤੀ ਮਸਤ। ਬੱਲੇ ਤੂੰ ਤੇ ਮਾਸ਼ਾਅੱਲਾ ਸਾਫ ਸੁਥਰਾ। ਦੂਜਾ ਟੱਬਰ ਰਾਣਾ ਸੁੱਟਦਾ ਜਾਂ ਉਹ ਵੀ ਏਦਾਂ ਦਾ ਹੀ ਆ?
ਅਸੀਂ ਸਾਫ ਸੁਥਰੇ ਮਸਤ ਆ। ਚੱਲ ਤੁਹਾਡੀ ਮਿਹਰਬਾਨੀ, ਤੁਹਾਡਾ ਕੰਮ ਕਰਦੇ ਚੱਲੀਏ ਹੁਣ ਭਾਜੀ। ਤੂੰ ਮੈਨੂੰ ਬਹਿਣ ਕੇ ਦਿੰਦਾ ਪਿੱਛੋਂ ਗਲਿਆਂ, ਤੂੰ ਬਹਿਣ ਕੇ ਦਿੰਦਾ ਮੈਨੂੰ। ਉਹ ਬਵਾਂਗਾ ਤੇ ਜਾਵਾਂਗਾ। ਤੂੰ ਫਟਾਫਟ ਬਈ ਜਾਣਾ, ਤੈਨੂੰ ਬਵਾਸੀਰ ਆ ਤੇ ਬਾਬਾ ਬਹਿਣ ਦੇ ਫਿਰ ਤੈਨੂੰ ਸਕੂਨ ਹੋ ਜਾਏਗਾ। ਪਹਿਲੇ ਮੇਰੇ ਗੱਲ ਤੇ ਕਰ। ਸ਼ਤੂਤ ਮਤਲਬ ਮੇਰਾ ਕਹਿਣ ਦਾ ਇਹ ਆ ਕਿ ਜਦੋਂ ਤੁਸੀਂ ਕੰਮ ਕਰੋਗੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਅੱਛਾ, ਤੇ ਆਹ ਗੱਲਾਂ ਹੀ ਕਰਨੀਆਂ। ਮੈਂ ਇੱਥੇ ਬਹਿਣਾ ਤੇਰੇ ਵੱਲ ਮੂੰਹ ਕਰ ਲੈਣਾ, ਨਾਲੇ ਗੱਲਾਂ ਕਰੀ ਜਾਂਦੇ, ਨਾਲੇ ਸਫ਼ਰ ਕਰ ਲੈਨੇ। ਐਡਾ ਤੂੰ ਮੇਰਾ ਭਲੇਠੀ ਦਾ ਪੁੱਤ, ਮੇਰਾ ਗੱਲਾਂ ਵੀ ਕਰੇਗਾ, ਮੇਰਾ ਕੰਮ ਵੀ ਕਰੇਗਾ। ਮੈਂ ਤੇਰੀ ਗੱਡੀ ਤੇ ਚੜ ਜਾਣਾ, ਉਸ ਤੋਂ ਬਾਅਦ ਮੈਂ ਗੋਹ ਤੇ ਚੜ ਜਾਣਾ। ਮੈਨੂੰ ਕਿਤੇ ਚੜਾ ਲੈ, ਮੈਂ ਨਾ ਖਲੋਤਾ ਬਹੁਤ ਬੁਰਾ ਲੱਗਣ ਦਿਆ। ਮੈਂ ਤੈਨੂੰ ਫਾਂਸੀ ਨਾ ਚੜਾਵਾਂ ਪਹਿਲੇ, ਹੈ ਜਿੰਨੀ ਤੈਨੂੰ ਕਾਲੀ ਆ। ਮੈਂ ਗੱਲ ਕਰਨ ਦਾ ਮਕਸਦ ਇਹ ਆ, ਮਕਸਦ ਨੂੰ ਛੱਡ। ਇਹ ਇੱਟਾਂ ਤੁਸੀਂ ਆਪ ਲਿਆਉਣੀਆਂ ਜਾਂ ਪੱਠੇ ਤੇ ਸਾਡੀ ਗੱਲ ਕਰਨੀ ਹੈ? ਉਹ ਭਾਜੀ ਲਓ, ਤੁਸੀਂ ਇਹ ਤਾਂ ਮੈਨੂੰ ਦੱਸਿਆ ਹੀ ਨਹੀਂ। ਇਹ ਤੁਸੀਂ ਆਪ ਹੀ ਕਰਨੀ ਗੱਲ। ਅੱਛਾ, ਇਹ ਤਾਂ ਸਹੀ ਨਹੀਂ ਅਜੇ। ਇੱਟ ਇੱਕ ਨੰਬਰ ਲਾਣੀ ਆ ਕਿ ਖਿੰਗਰ ਲਾਣੀ ਆ? ਫਿੰਗਰ ਲਾਵਾਂਗੇ ਨੀਆਂ ਦੇ ਵਿੱਚ, ਠੀਕ ਆ, ਇੱਕ ਨੰਬਰ ਲਾਵਾਂਗੇ ਉੱਤੇ। ਠੀਕ ਆ। ਕਿੰਨੀ ਇੱਟ ਲੱਗਣੀ ਆ? ਇੱਟ ਦਾ ਤੇ ਪਤਾ ਨਹੀਂ, ਹੁਣ ਦੀਵਾਰ ਤੁਸੀਂ ਕਾਫੀ ਲੰਮੀ ਦੱਸੀ ਆ। ਵਾ 4 ਟਰਾਲੀਆਂ ਪਹਿਲਾਂ ਮੰਗਾ ਲੈਨੇ ਆ। ਬਕਾਇਆ ਜਿਹੜੀ ਥੋੜੀ ਜਿਹੀ ਉਹ ਮੰਗਾਇਆ, ਔਰ ਅੱਲਾ ਦੇ ਹੁਕਮ ਨਾਲ ਥੋੜਨੀ ਆ। ਜਿੱਥੇ ਮੈਂ ਹੁੰਨਾ ਉੱਥੇ ਚੀਜ਼ ਥੋੜਦੀ ਆ, ਕਿਉਂਕਿ ਮੈਂ ਕੰਮ ਹੀ ਏਡੀ ਸਪੀਡ ਨਾਲ ਕਰਦਾ। ਅੱਲਾ ਦੇ ਹੁਕਮ ਨਾਲ ਚੀਜ਼ ਥੋੜਦੀ ਆ ਉਥੋਂ। ਇਹਦਾ ਮਤਲਬ 4 ਇੱਟਾਂ ਲਾ ਕੇ 6 ਆਪਣੇ ਘਰ ਸੁੱਟ ਦੇਣਾ? ਨਹੀਂ, ਉਧਰ ਕਿਉਂ ਸੁੱਟਣਾ? ਉਧਰ ਖੋਰਾ ਬਣਾਉਂਦੇ ਆ। ਉਧਰ ਕਿਉਂ ਸੁੱਟਣਾ? ਸੁੱਟਦਾ ਕਿਵੇਂ ਮਾਲ? ਭਾਈ ਸਪੀਡ ਇੰਨੀ ਮੇਰੀ ਹੁੰਦੀ ਆ, ਪਿੱਛੋਂ ਮਲਬਾ ਘੜ ਜਾਂਦਾ, ਮੈਂ ਵੱਜ ਜਾਂਦਾ। ਕਈ ਵਾਰੀ ਮੈਨੂੰ ਗੋਹ ਤੋਂ ਦਵਾਵਾਂ ਕਰਕੇ ਲਾਇਆ ਅਗਲਿਆਂ ਨੇ ਕਿ ਆ ਜਾ ਯਾਰ, ਤੇਰਾ ਅੱਲਾ ਭਲਾ ਕਰੇ, ਤੂੰ ਆ ਜਾ ਥੱਲੇ। ਹੁਣ ਥੱਲੇ ਕੁਛ ਨਹੀਂ ਬਚਿਆ। ਤੂੰ ਕੰਮ ਦੇ ਦੌਰਾਨ ਬਾਂਦਰ ਤੇ ਨਹੀਂ ਬਣ ਜਾਂਦਾ? ਭਾਈ ਬਾਂਦਰ ਟਪੂਸੀ ਮਾਰ ਕੇ ਆਨੂੰ, ਟਪੂਸੀ ਮਾਰ ਕੇ ਆਨੂੰ। ਇਹਨੇ ਤੇ ਸਪੀਡ ਕਹਿੰਦੇ ਆ, ਅਗਲੇ ਕਹਿੰਦੇ ਨਹੀਂ ਭਾਈ ਜਾਵਾਂ ਹੀ ਮੰਗੀ ਜਾਂਦਾ। ਮਿਸਤਰੀ ਚਾਹ ਨਹੀਂ ਮੈਂ ਪੀਂਦਾ, ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ। ਸਾਡੀ ਇੱਕ ਪ੍ਰੋਬਲਮ ਆ, ਅਸੀਂ ਗੋਹ ਨਹੀਂ ਲੱਗਣ ਦਿੰਦੇ। ਮੈਨੂੰ ਸਿਲੰਡਰ ਬੰਨਣੇ ਗਏ ਸਾਲੇ, ਉੱਡ ਕੇ ਕੰਧ ਕਰ ਦੂੰ। ਸਾਡੇ ਚੈਨਲ ਤੋਂ ਜਿਹੜੇ ਕਾਰੀਗਰ ਆਏ ਨਾ, ਹਾਂ, ਉਹਨਾਂ ਨੇ ਬਗੈਰ ਗੋਹਾਂ ਤੋਂ ਕੰਮ ਕੀਤਾ ਔਰ 1 ਨੰਬਰ ਕੀਤਾ। ਅੱਛਾ। ਤੁਸੀਂ ਪਿੱਛੋਂ ਲਿਆ ਕੇ ਉਹਦੇ ਟਰਾਲੀ ਵੀ ਮਾਰ ਦਿਓ ਨਾ, ਕੰਧ ਇੰਜ ਵੀ ਨਹੀਂ ਹਿਲੇਗੀ। ਓਏ ਡੀ ਝੁੱਗੀ ਪੱਕੀ ਠੋਕੀ ਉਹਨਾਂ ਨੇ, ਹੈ ਵੀ ਬੜੀ ਗੱਲ ਆ ਬਈ ਜਵਾਨਾ। ਲੇਕਿਨ ਜਿੱਧਰ ਸਾਡਾ ਮਾਲ ਡੰਗਰ ਬਣਿਆ ਨਾ, ਹਾਂ, ਉਹ ਹਵੇਲੀ ਉਹਨਾਂ ਨੇ ਬਣਾਈ ਆ, ਦੇਖਣ ਦੇ ਕਾਬਲ ਆ। ਤੂੰ ਮੈਨੂੰ ਆਪਣੇ ਮਾਲ ਡੰਗਰ ਦੇ ਮੱਥੇ ਲਵਾ, ਮੈਂ ਉਹ ਕੋ ਪੁੱਛੂੰ ਤੇਰਾ ਵੀ ਇਹਦਾ ਕੀ ਹਿਸਾਬ ਕਿਤਾਬ ਤੁਹਾਡੇ ਨਾਲ। ਹੁਣ ਤੁਸੀਂ ਮੈਨੂੰ ਇਹ ਦੱਸੋ ਭਾਈ ਨੂੰ ਕਿ ਪਹਿਲੋਂ ਤੇ ਨਹੀਂ ਬੰਦਾ ਆਪਣੇ ਹਿਸਾਬ ਨਾਲ ਖਲੋ, ਮੇਰੇ ਸਹੁਰਿਆਂ ਚੋਂ ਨਹੀਂ ਆਇਆ ਤੂੰ। ਗੱਲ ਕਰਨੀ ਆ ਤੂੰ। ਉਹ ਸੜਿਆਂ ਤੂੰ ਹੱਥ ਹੀ ਨਹੀਂ ਲਾਉਣ ਦਿੰਦਾ ਆਪਣੇ ਆਪ ਨੂੰ, ਐਡਾ ਪਲੀਤ ਆ ਤੂੰ ਅੰਦਰੋਂ। ਮਕਸਦ ਗੱਲ ਕਰਨ ਦਾ ਇਹ ਆ, ਹਾਂਜੀ, ਅਸੀਂ ਤੁਹਾਨੂੰ ਦੇਾਂਗੇ। ਕਿੰਨੇ ਬੰਦੇ ਲੱਗਣੇ ਆ? ਬੰਦਾ ਮੈਂ ਇਕੱਲਾ ਹੀ, ਮੈਂ ਤੇ ਅੱਗੋਂ ਇਕੱਲਾ ਹੀ ਨਹੀਂ ਸਮਝਣਾ। ਮੇਰੇ ਪੈਸੇ ਹੀ ਤੁਹਾਡੇ ਵੱਜ ਜਾਣੇ ਆ। ਮਰੀਜ਼ ਤੇ ਮਿਸਤਰੀ ਕਿੰਨੇ ਦਿਨਾਂ ਚ ਇਹ ਹੋਏਗਾ? ਘਰੋਂ ਹੈ। ਕਿੰਨੇ ਦਿਨਾਂ ਚ ਹੋਏਗਾ? ਉਹ ਯਾਰ ਇਹ ਤੇ ਉੱਥੇ ਜਾ ਕੇ ਪਤਾ ਲੱਗੂਗਾ ਨਾ। ਇੱਥੇ ਦੱਸਣਾ ਜੇ ਕੰਮ ਤੇਰਾ ਨਾ 10 ਦਿਨਾਂ ਦਾ, ਹਾਂ। ਮੈਂ ਅੱਲਾ ਦੇ ਹੁਕਮ ਦੇ ਨਾਲ ਉੱਥੇ ਤਜਰਬੇ ਦੇ ਨਾਲ 15 ਦਿਨ ਲਾਉਂਗਾ। 5 ਦਿਨ ਵੱਧ ਲੱਗਣਗੇ ਨਾ ਤੇ ਕੰਮ ਸੋਹਣਾ ਹੋਏਗਾ। ਸੋਚ ਕੇ ਆਪਾਂ ਇੱਟ ਰੱਖਣੀ, ਆਪਾਂ ਪਹਿਲਾਂ ਮਿੰਤੀ ਕਰਨੀ, ਇੱਥੇ ਇੱਟ ਆਉਂਦੀ ਕਿ ਨਹੀਂ, ਤੇਰੀ ਇੱਟ ਭੰਨਣੀ ਕੋਈ ਨਹੀਂ। ਮੈਂ ਆਪਾਂ ਕੌਲਾ ਢਾਲਣਾ, ਕੌਲਾ ਹੋ ਗਿਆ ਨਾ 66 ਫੁੱਟ ਉੱਚਾ, ਤੇ ਉੱਤੇ ਇੱਟ ਪੂਰੀ ਨਹੀਂ ਆਈ, ਆਪਾਂ ਭੰਨਣੀ ਨਹੀਂ, ਆਪਾਂ ਥੱਲੋਂ ਕੌਲਾ ਢਾ ਲੈਣਾ, ਫਿਰ ਥੱਲੋਂ ਚੱਕਣੀ ਹੈ। ਉਹਦੇ ਹਿਸਾਬ ਨਾਲ ਪੂਰੀ ਇੱਟ ਲਿਆਉਣੀ। ਜਿੰਨਾ ਚਿਰ ਇੱਟ ਪੂਰੀ ਨਾ ਆਈ, ਆਪਾਂ ਕੌਲਾ ਢਾਈ ਜਾਣਾ, ਦਿਨ ਵੱਜ ਜਾਣੇ। ਤੇਰੇ ਜਿਹਨ ਦੇ ਮੁਤਾਬਕ ਮੈਨੂੰ ਸ਼ੱਕੇ ਪੈ ਰਹੀ ਹੈ ਕਿ ਮੈਂ ਤੈਨੂੰ ਸ਼ੁਗਲਮ ਨਹੀਂ ਕਹਿ ਸਕਦਾ, ਉਹ ਹਲਾਲ ਦੇ ਆ। ਨਹੀਂ ਤੂੰ ਕਹਿ ਸਕਦੇ ਮੈਨੂੰ, ਭਾਵੇਂ ਨਾ ਕਹੋ ਮੈਂ ਹੈ ਹੀ ਹਲਾਲ ਦਾ, ਹਲਾਲ ਦਾ ਕਹੋ, ਨਾ ਕਹੋ ਮੈਂ ਹੈ ਹੀ ਹਲਾਲ ਦਾ। ਮਕਸਦ ਇਹ ਆ ਕਿ ਜੇ 10 ਦਿਨ ਦਾ ਕੰਮ ਆ, ਤੁਸੀਂ 15 ਦਿਨਾਂ ਦਾ ਕਰੋਗੇ। ਹਾਂਜੀ, ਉਹ ਪਤਾ ਕਿਉਂ ਭਾਜੀ, ਤੁਹਾਡਾ ਕੰਮ ਤਸੱਲੀ ਬਖਸ਼ ਹੋ ਜਾਊਗਾ। ਬਾਅਦ ਚ ਢਾਹ ਕੇ ਵੀ ਤੇ 5 ਦਿਨ ਦੂਜੇ ਕੋਲੋਂ ਲਵਾਉਣੇ ਆ, ਉਹੀ ਤੁਸੀਂ ਮੇਰੇ ਕੋਲ ਲਵਾ ਲਿਓ। ਬੰਦਾ ਕਹਿੰਦਾ ਨਹੀਂ ਫਰਸ਼ ਲਵਾਇਆ, ਇਧਰੋਂ ਬਹਿ ਗਿਆ, ਅੱਗੋਂ 2 ਦਿਨ ਫੇਰ ਲੱਗ ਜਾਂਦੇ। ਮਕਸਦ ਇਹ ਆ ਕਿ ਹੁਣ ਉਹ ਬੱਚਿਆਂ ਦਾ ਵੀ ਫੋਨ ਆ ਰਿਹਾ ਕਿ ਮਿਸਤਰੀ ਨਹੀਂ ਆਏ ਹਲੇ। ਬੱਚੇ ਲੱਗੇ ਇੱਟਾਂ ਸੁੱਟਣ ਦਾ ਬੱਚੇ? ਨਹੀਂ, ਉਹ ਅਕੈਡਮੀ ਜਾਣਾ ਨਾ ਉਹਨਾਂ ਨੇ। ਕਿੱਥੇ? ਅਕੈਡਮੀ। ਉੱਥੇ ਕੀ ਲੈਣ ਜਾਂਦੇ? ਉੱਥੇ ਕੀ ਲੈਣ ਜਾਂਦੇ? ਬੱਚੇ ਤੇਰੇ ਉੱਥੇ ਕਰਿਆਨੇ ਦੀ ਦੁਕਾਨ। ਓਏ ਉੱਥੇ ਪੜ੍ਹਦੇ ਆ ਅਕੈਡਮੀ, ਹੋਰ ਉੱਥੇ ਉਹਨੇ ਕੀ ਕਰਨਾ? ਅੱਛਾ, ਬੱਚੇ ਪੜ੍ਹਦੇ ਤੇਰੇ? ਹਾਂਜੀ, ਚੰਗੇ ਪੜ੍ਹਨੇ ਪਾਏ, ਜਿਨ੍ਹਾਂ ਦੇ ਕੋਲ ਪਾਏ ਉਹ ਵੀ ਅੱਗੋਂ ਪੜ੍ਹਨੇ ਪਏ ਹੋਣੇ ਕਿ ਕਿੰਨਾਂ ਨੂੰ ਪੜਾਉਂਦੇ ਅਸੀਂ। ਹੁਣ ਚੱਲੀਏ। ਆਪਣੇ ਕੋਲ ਕਾਂਡੀਆਂ ਕਿਹੜੀਆਂ? ਚੁੰਝ ਵਾਲੀਆਂ ਜਿਹੜੀਆਂ ਕਰਕੇ ਐ ਮਸਾਲਾ ਮਾਰੀ ਦਾ, ਉਹ ਜਾਂਦਾ ਨੁੱਕਰ ਦੇ ਵਿੱਚ। ਕਾਂਡੀ ਅੱਛੇ ਲੋਹੇ ਦੀ ਹੋਵੇ, ਉਹ ਇਸਤੇਮਾਲ ਕਰਨੀ ਆ, ਵਿੱਚ ਕੋਈ ਝਰੀ ਨਾ ਬਣੇ। ਨਹੀਂ ਸਾਗੋ ਦੇਗੀ ਲੋਹੇ ਦੀ ਕਾਂਡੀ ਹੁੰਦੀ ਨਹੀਂ, ਉਹ ਚ ਝਰੀ ਹੁੰਦੀ, ਉਹ ਖਿਰਬੜੀ ਜੀ ਹੁੰਦੀ ਆ। ਸਾਗੋ ਮਲੈਮ ਕਾਂਡੀਆਂ ਭਾਈ। ਗਰਮਾਲਾ ਤੁਹਾਡਾ ਸਹੀ ਨਹੀਂ। ਕੀ ਹੋਇਆ ਉਹ ਮਤਲਬ? ਜਿਹੜਾ ਹੁੰਦਾ ਨਾ ਚੀਲ ਦਾ, ਹਾਂਜੀ, ਉਹ ਗਰਮਾਲਾ ਜਿਹੜਾ ਕਾਬਲੇ ਦੀਦ ਹੁੰਦਾ, ਇਹ ਗਰਮਾਲਾ ਸਾਨੂੰ ਬਾਰੇ ਨਹੀਂ। ਭਾਜੀ ਉਹ ਭਾਰਾ ਵਾ, ਸਾਡੇ ਖੱਲੀ ਪੈ ਜਾਂਦੀ ਆ। ਇਹਦੇ ਤੇ ਭਾਵੇਂ ਬ੍ਰੈਡ ਤੇ ਮੱਖਣ ਲਾ ਲਓ, ਏਡਾ ਹੋੜਾ। ਉਹ ਜਿਹੜੀ ਤੇਰੀ ਫੁਰਤੀ ਆ, ਉਹ ਤੇਰੀ ਤੇਜ਼ੀ ਆ, ਹਾਂਜੀ, ਨੱਠ ਕੇ ਉੱਤੇ ਚੜ ਜਾਣਾ, ਨੱਠ ਕੇ ਥੱਲੇ ਆ ਜਾਣਾ। ਹਾਂਜੀ। ਹੁਣ ਤੈਨੂੰ ਪੱਠਿਆਂ ਦਾ ਮਸਲਾ? ਅਸਲ 'ਚ ਪੱਠਿਆਂ ਦਾ ਮਸਲਾ ਨਹੀਂ, ਉਹ ਜਿਹੜਾ ਹੁੰਦਾ ਚੀਲ ਦਾ, ਉਹ ਭਿੱਜ ਕੇ ਹੋ ਜਾਂਦਾ ਭਾਰਾ। ਇਹ ਭਿੱਜਦਾ ਜੋ ਮਰਜ਼ੀ ਹੋਵੇ, ਭਾਰਾ ਨਹੀਂ ਹੁੰਦਾ। ਇਹਨੂੰ ਲਾ ਕੇ ਮੈਂ ਚੜ ਵੀ ਜਾਣਾ, ਲੈ ਵੀ ਜਾਣਾ। ਜਿਹੜਾ ਤੁਹਾਡੇ ਕੋਲ ਸਾਲ ਦਾ ਧਾਗਾ, ਹਾਂਜੀ, ਉਹ ਮੋਟਾ ਕਿ ਬਰੀਕ?
ਉਹ ਸਾਕੋ ਤੰਦੀ ਧਾਗਾ ਜੀ ਤੰਦੀ ਉਹ ਸਨਹਿਰਾ ਜਾਂ ਨਹੀਂ ਹੁੰਦਾ ਮੋਚੀਆਂ ਕੋਲ ਜਿਹੜਾ ਮੈਂ ਕਹਿੰਦਾ ਇਸ ਕਿਸਮ ਦਾ ਮੈਂ ਲਾਟੂ ਜਿਹਾ ਸੁੱਟਣਾ ਤੁਹਾਡੇ ਬੱਚੇ ਡੇਢ ਘੰਟਾ ਹੱਸਣਗੇ ਜਦੋਂ ਮੈਂ ਲਾਟੂ ਥੱਲੇ ਸੁੱਟਣਾ। ਹਾਂਜੀ ਆਪਣੇ ਕੋਲ ਫੱਟੀਆਂ ਕਿਹੜੀਆਂ ਹੈ ਮੈਂ ਕਹਿ ਰਿਹਾ ਮੈਂ ਇਹ ਕੰਮ ਤੋਂ ਬਾਅਦ ਤੁਹਾਡੀ ਫੱਟੀ ਵੀ ਲਿਖਦੇ ਆ। ਕੀ ਮਤਲਬ ਇਹ ਭਾਜੀ ਆਹ ਸਾਕੋ ਹੁੰਦੀਆਂ ਚਪਟੀਆਂ ਇਹ ਚਪਟੀ ਦੇ ਨਾਲ ਸਾਰਾ ਮਲਬਾ ਸੁੱਟ ਕੇ ਨਾ ਅਸੀਂ ਇਹਦੇ ਨਾਲ ਇੰਜ ਕਰੀਦਾ ਇੰਜ ਕਰਕੇ ਜਦੋਂ ਫਿਰ ਬਿਲਕੁਲ ਥੋੜਾ ਜਿਹਾ ਉਹਦਾ ਹਿਸਾਬ ਕਿਤਾਬ ਹੋ ਜਾਂਦਾ ਸਿੱਧਾ ਫਿਰ ਇਹਦੇ ਨਾਲ ਪਤਰਾ ਕਰ ਦਈਦਾ। ਤੇਸੀ ਆਪਣੇ ਕੋਲ ਕਿਹੜੀ ਆ ਲੋਹੇ ਦੀ ਤੇ ਜੇ ਜਿਹੜੀ ਆਂਦੀ ਆ ਮਿਸਤਰੀ ਸ਼ੇਰ ਮੁਹੰਮਦ ਵਾਲੀ। ਅੱਛਾ ਉਹ ਜਿਹੜੀ ਤੇਸੀ ਇਸ ਟਾਈਮ ਮਸ਼ਹੂਰ ਆ। ਅੱਛਾ ਉਹ ਤੂੰ ਬਦਾਮ ਭੰਨਣੀ ਤੇ ਏਟੀ ਆ ਤੇਸੀ ਜਿਹੜੀ ਮਰਜ਼ੀ ਹੋਵੇ ਜ਼ਰੂਰੀ ਨਹੀਂ ਵੀ ਸਾਰੀਆਂ ਇੱਟਾਂ ਚੱਕ ਕੇ ਤੋੜੀ ਜਾਵੇਂ। ਨਹੀਂ ਏਡਾ ਵਾ ਤੋੜਨੀ ਨਹੀਂ ਮੈਂ ਤੈਨੂੰ ਕਿਹਾ ਕੋਲਾ ਜਿਹੜਾ ਮਰਜ਼ੀ ਚੱਕ ਲਿਆ ਜਿੱਥੇ ਇੱਟ ਪੂਰੀ ਨਾ ਹੋਈ ਆਪਾਂ ਥੱਲੋਂ ਫੇਰ ਢਾ ਦੇਣਾ ਥੱਲੋਂ ਚੁੱਕਣਾ ਫੇਰ ਇਸੇ ਦਿਨ ਚ 15 ਦਿਨ ਲੱਗਣੇ ਹੋਰ ਕੰਮ ਤੇ ਤੇਰਾ ਮੇਰੇ ਖਿਆਲ 7-8 ਦਿਨ ਦਾ ਹੀ ਆ। ਰੋਟੀ ਕਿੰਨੀ ਵਾਰੀ ਖਾਂਦੇ ਹੋ ਦਿਹਾੜੀ 'ਚ? ਰੋਟੀ ਨਹੀਂ ਮੈਂ ਖਾਂਦਾ ਭਾਈ ਇਹ ਤੁਹਾਡੇ ਰੋਟੀ ਦੇ ਪੈਸੇ ਬਚ ਗਏ ਅੱਲਾ ਹੀ ਰਮਨਾ। ਸਵੇਰ ਜਦੋਂ ਮੈਂ ਕੰਮ ਤੇ ਚੜਨ ਤੋਂ ਪਹਿਲਾਂ ਨਾ ਮੈਂ ਖਾਣਾ ਵਾ ਫਰੂਟ ਚਾਟ ਖਾਣਾ ਮੈਂ ਕਮ ਸੇ ਕਮ ਅੱਧਾ ਕਿਲੋ ਖਾ ਜਾਂਦਾ ਮੈਂ ਠੀਕ ਹੈ। ਦੁਪਹਿਰ ਦੀ ਤੁਹਾਡੀ ਚਾਹ ਬਚ ਗਈ ਕਿਉਂਕਿ ਮੈਂ 2 ਸੋਡਾ ਪੀਣਾ। ਹਾਂਜੀ ਹੋਰ ਕੋਈ ਲਵਾਜ਼ਮਾਤ? ਹੋਰ ਲਵਾਜ਼ਮਾਤ ਇਹ ਆ ਕਿ ਤੁਹਾਡੀ ਪੌੜੀ ਵੱਜ ਜਾਣੀ ਜੇ ਤੋਂ ਮੈਂ ਥੱਲੇ ਉਤਰਨਾ ਕਿਉਂਕਿ ਮੈਂ ਉੱਤੋਂ ਛਾਲ ਮਾਰ ਦਿੰਦਾ ਫੁਰਤੀ ਮੇਰੇ 'ਚ ਕਮਾਲ ਆ। ਲੇਕਿਨ ਆਹ ਖੁਰਾਕਾਂ ਮੇਰੀਆਂ ਭਾਜੀ ਕੰਮ ਤੇ ਮੈਨੂੰ ਕਹਿਣਾ ਨਹੀਂ ਮੈਨੂੰ ਕੋਲ ਖਲੋ ਕੇ ਵੇਖਣਾ ਨਹੀਂ ਕਿਉਂਕਿ ਮੇਰੀ ਆਦਤ ਆ ਜਦੋਂ ਬੰਦਾ ਮੈਨੂੰ ਕੋਲ ਖਲੋ ਕੇ ਠੇਕੇਦਾਰ ਵੇਖਦਾ ਮੈਂ ਇੱਟ ਉਹਦੇ ਆਲੂ ਭੰਨਦਾ ਉਹ ਜਦੋਂ ਰੋੜਾ ਜਾਂਦਾ ਵਾ ਠੇਕੇਦਾਰ ਨਿਕਲ ਜਾਂਦਾ। ਇਹ ਤਜਰਬਾ ਸਾਡਾ ਮਿਸਤਰੀਆਂ ਦਾ। ਜਿਹੜਾ ਬੰਦਾ ਸਾਨੂੰ ਕਹਿੰਦਾ ਨਾ ਭਾਜੀ ਆ ਕੰਧ ਸਹੀ ਨਹੀਂ ਕਰ ਰਹੀ ਤਾਂ ਉਹ ਐਵੇਂ ਕਰਕੇ ਮਸਾਲਾ ਆ ਟੁੱਟੀ ਦਾ ਉਹਦੇ ਪੈਂਦਾ ਉਹ ਕਹਿੰਦਾ ਉਹ ਠੀਕ ਆ ਭਾਈ ਇਹ ਤਜਰਬਾ ਸਾਡਾ ਭਾਜੀ। ਨਹੀਂ ਲੱਗੇ ਨਹੀਂ ਖਲੋਣ। ਹਾਂਜੀ 5 ਵਜੇ ਮੈਂ ਛੁੱਟੀ ਕਰ ਲੈਣੀ ਆ 4:30 ਵਜੇ ਮੈਂ ਥੱਲੇ ਉਤਰਨਾ ਉਤਰ ਕੇ ਸਿਗਰਟ ਪੀਣਾ ਬਾਅਦ ਚ ਧੋਣੇ ਮੈਂ ਭਾਂਡੇ ਤਸਲਾ ਛੈਣੀ ਕਾਂਡੀ ਸਾਰਾ ਕੁਝ ਧੋ ਲੈਣਾ ਮੈਂ ਭਾਜੀ। ਇੱਕ ਸਿਗਰਟ ਪੀਣਾ ਬਾਅਦ ਦੇ ਵਿੱਚ ਮੈਂ ਸਿਗਰਟ ਪੀਣਾ ਮੈਂ ਗੋਲਡ ਲੀਫ ਦਾ ਭਾਜੀ ਉਹ ਤੁਸੀਂ ਲਿਆ ਕੇ ਦੇਣੀ ਡੱਬੀ ਪੂਰੀ ਲਿਆ ਕੇ ਨਾ ਤੁਸੀਂ ਕੰਧ ਦੇ ਵਿੱਚੋਂ ਰੋੜਾ ਕੱਢ ਕੇ ਵਿੱਚ ਡੱਬੀ ਲਾ ਦੇਣੀ ਜਦੋਂ ਮੇਰਾ ਦਿਲ ਕਰੇ ਸਿਗਰਟ ਥੋੜੀ ਜਿਹੀ ਬਾਹਰ ਕੱਢਣੀ ਮੈਂ ਮੂੰਹ ਨਾਲ ਹੀ ਖਿੱਚਣੀ ਹੱਥ ਨਹੀਂ ਮਿਲਾਉਣਾ ਸਿਗਰਟ ਮੈਨੂੰ ਤੁਸੀਂ ਲਾਉਣੀ ਕਿਉਂਕਿ ਮੇਰਾ ਟਾਈਮ ਖਰਚ ਹੋ ਜਾਣਾ। ਤੇ ਇਹ ਬਿਲਡਿੰਗ ਵੇਖੀ ਤੁਸੀਂ ਸੋਹਣੀ ਬਣੀ ਆ। ਇਹ ਕਿਹਨੇ ਬਣਾਈ ਆ? ਇਹ ਪਤਾ ਨਹੀਂ ਜਿਹਨੇ ਵੀ ਬਣਾਈ ਮੈਂ ਵੀ ਏਦਾਂ ਨਹੀਂ ਬਣਾਉਣਾ। ਅੱਛਾ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਆ? ਹਾਂਜੀ ਹਾਂਜੀ ਤੇ ਫਿਰ ਅਸੀਂ ਉਸੇ ਮਿਸਤਰੀ ਕੋ ਬਣਾ ਲੈਣੇ ਜਿਹਨੇ ਇਹ ਬਣਾਈ ਆ। ਉਹਨੂੰ ਕਿੱਥੇ ਲੱਭਦਾ ਫਿਰੇਗਾ ਇਹਦੇ ਦੇਰ ਨੂੰ ਮੈਂ ਤੇਰੀ ਅੱਧੀ ਬਿਲਡਿੰਗ ਚੱਕ ਦੇਣੀ ਉਹ ਤੇ ਮੈਨੂੰ ਨਹੀਂ ਲੱਭਿਆ ਤੈਨੂੰ ਕਿੱਦਾਂ ਲੱਭੂਗਾ? ਤੂੰ ਸਿਰਫ ਗੱਲਾਂ 'ਚ PhD ਕੀਤੀ ਆ ਕੰਮ ਤੇਰੇ ਵਾਸਤੇ ਰੋਗ ਨਹੀਂ। ਜਿਹੜੇ ਕੰਮ ਵਾਲੇ ਮਿਸਤਰੀ ਮਜ਼ਦੂਰ ਹੁੰਦੇ ਨਾ ਉਹਨਾਂ ਦੀ ਰਹਿਤ ਲਬੈਤ ਹੋਰ ਹੁੰਦੀ ਆ। ਤੂੰ ਵੀ ਬੰਦਾ ਸਿਰਫ ਮੇਰਾ ਸਿਰ ਖਾਈ ਜਾਣਾ ਤੂੰ ਮੇਰਾ ਸਿਰ ਖਾਣ ਤੋਂ ਸਿਵਾ ਕੁਝ ਨਹੀਂ ਕਰਨਾ। ਉਹ ਤੁਸੀਂ ਲੈ ਕੇ ਵੀ ਮੈਨੂੰ ਜਾਣਾ ਜਾਂ ਇੱਥੇ ਬੰਦੇ ਗਿਣ ਕੇ ਨਿਕਲ ਜਾਣਾ ਕਦੀ ਲੈ ਕੇ ਗਏ ਬੰਦਾ? ਅਸੀਂ ਫੋਨ ਤੇ ਸੱਦੀਦੇ ਆ। ਉਹ ਫੋਨ ਤੇ ਹਰ ਬੰਦੇ ਨੂੰ ਸੱਦੀ ਜਾਂਦੇ ਤੁਸੀਂ ਮਤਲਬ ਲੰਗੜੇ ਲੂਲੇ ਜੇ ਲੈ ਕੇ ਨਹੀਂ ਜਾਂਦੇ ਕਿਸੇ ਨੂੰ। ਸਾਡਾ ਆਪਣਾ ਕੈਲੀਬਰ ਆ ਅਸੀਂ ਆਪਣੇ ਮੁਲਾਜ਼ਮਾਂ ਨੂੰ ਭੇਜ ਦਈਦਾ। ਤੁਸੀਂ ਮੈਨੂੰ ਲੈ ਜਾਓ ਭਾਜੀ ਚੰਗੇ ਰਹੋਗੇ। ਉਹ ਯਾਰ ਮੈਂ ਤੈਨੂੰ ਕਿਹੜੇ ਕਿਸ ਤਰ੍ਹਾਂ ਲੈ ਜਾਵਾਂ ਤੇਰਾ ਤਾਂ ਖਲੋਣਾ ਨਹੀਂ ਦੱਸ ਰਿਹਾ ਤੇਰਾ ਟੋਰਨਾ ਫਿਰਨਾ ਨਹੀਂ ਦੱਸ ਰਿਹਾ ਤੂੰ ਕੰਮ ਕਰਨਾਗਾ। ਉਹ ਤੂੰ ਫਿਰ ਟੋਰਾ ਫੇਰਾ ਮੇਰਾ ਕਹਾਣੀ 'ਚ ਨਹੀਂ ਵੇਖਿਆ ਆ ਮਿੱਟੀ ਦੀ ਕਹਾਣੀ ਹੁੰਦੀ ਨਾ ਉਹਦਾ ਤੇਰਾ ਖਰਚਾ ਵੀ ਏਦਾਂ ਹੋਣਾ ਇਹਨਾਂ ਵਿੱਚ ਪਾਣੀ ਪਾ ਕੇ ਮੈਂ ਏਦਾਂ ਫਿਰਨਾ ਐ ਕਰਕੇ ਮੈਂ ਕੱਲਾ ਰੋੜਾ ਫੇਰਨਾ ਤੇਰਾ ਮੈਂ ਤੈਨੂੰ ਵਿੱਚ ਲੰਮਿਆਂ ਪਾ ਲੈਣਾ ਤੇਰਾ ਵੀ ਤਕਾੜਾ ਲਾ ਦੇਣਾ ਤੈਨੂੰ ਘੁੱਟ ਦੇਣਾ ਮੈਂ ਤੇਰੀ ਮਿਹਰਬਾਨੀ ਤੈਨੂੰ ਨਾ ਜ਼ਹਿਨੀ ਥਕਾਵਟ ਨਹੀਂ ਹੋਏਗੀ ਕਿਉਂਕਿ ਤੇਰਾ ਮੂੰਹ ਮੈਂ ਮਿੱਟੀ ਦੇ ਕੇ ਚੰਗਾ ਪੈਰ ਫੇਰਨਾ ਉੱਤੇ ਨਾਲ ਤੇਰਾ ਫਿਸ਼ਲ ਹੋ ਜਾਊਗਾ ਨਾਲ ਤੇਰਾ ਦਿਮਾਗ ਜਿਹੜਾ ਉਹ ਹਲਕਾ ਹੋ ਜਾਊਗਾ ਉੱਠ ਕੇ ਤੂੰ ਈਜ਼ੀ ਹੋ ਕੇ ਮੈਨੂੰ ਦਿਹਾੜੀ ਦੇ ਦੇਗਾ। ਅਸੀਂ ਮਿੱਟੀ ਦਾ ਇਸਤੇਮਾਲ ਨਹੀਂ ਕਰਨਾ ਅਸੀਂ ਕਰਨਾ ਰੇਤ ਬਜਰੀ ਦਾ। ਉਹ ਤੇਰੇ ਬੱਚਿਆਂ ਸਾਰੀ ਉਮਰ ਮਿੱਟੀ ਖਾਧੀ ਆ ਤੇ ਤੁਸੀਂ ਮਿੱਟੀ ਦੀਆਂ ਕੰਧਾਂ ਕਰ ਲਓ ਕਿਹੜੀ ਗੱਲ ਆ। ਲਓ ਜੀ ਸੀਮੈਂਟ ਦੀਆਂ ਕੰਧਾਂ ਨਾ ਕਰੋ ਤੁਸੀਂ ਸੀਮੈਂਟ ਦੀਆਂ ਸਹੀ ਆ। ਉਹ ਭਾਈ ਬੱਚਿਆਂ ਦੀਆਂ ਜ਼ਬਾਨਾਂ ਛਲੀਆਂ ਜਾਣੀਆਂ ਕੱਚੀਆਂ ਕਰਾ ਮਿੱਟੀ ਲੱਗੀ ਹੋਏਗੀ ਬੱਚਿਆਂ ਨੇ ਬਾਹਰੋਂ ਵੀ ਤਾਂ ਖਾਣੀ ਆ ਘਰ ਦੀਆਂ ਕੰਧਾਂ ਚੱਟਣ ਨਾਲੇ ਚਮਕਦਾਰ ਰਹਿਣਗੀਆਂ ਨਾਲੇ ਬੱਚੇ ਘਰ ਰਹਿਣਗੇ। ਮਸਲਾ ਪਤਾ ਕੀ ਆ ਤੂੰ ਮੇਰੇ ਨਾਲ ਪੈਸੇ ਮੁੱਕ ਪੈਸੇ ਤੇ ਨਾ ਕੀ ਮੁੱਕਣੇ ਇਹੀ ਆਪਾਂ 3-4 ਸਾਲ ਲਾਉਣੇ ਤੇਰੀਆਂ ਗੱਲਾਂ ਹੋ ਜਾਣੀਆਂ। ਹੁਣ 10 ਦਿਨਾਂ ਤੋਂ 15 ਦਿਨ ਆਏ ਹੁਣ 3-4 ਸਾਲ ਆਪਾਂ ਤਜਰਬੇ ਨਾਲ ਕੰਮ ਕਰਨਾ ਇੱਟ ਇੱਕ ਫੂਕ ਰੱਖਣੀ ਹੈ ਕੋਈ ਕਵੇ ਨਾ ਸਾਲ ਕੇ ਬਾਅਦ ਬੰਦੇ ਕਹਿੰਦੇ ਹੁੰਦੇ ਆ ਕਿੰਨੇ ਕੰਧ ਕੀਤੀ ਤੇੜਾਂ ਪੈ ਗਈਆਂ ਜਿੰਨੇ ਕਿ ਤੇੜ ਪੈਣੀ ਆ ਆਪਾਂ ਕੰਧ ਕਰੀ ਜਾਣੀ ਆ। ਯਾਨੀ ਮੂੰਹ ਬੰਦ ਕਰਨਾ ਕਹਿਣ ਵਾਲੇ ਦਾ। ਹਾਂਜੀ ਮੂੰਹ ਬੰਦ ਕਰਨਾ। ਮੈਂ ਫਿਰ ਇਸ ਤਰ੍ਹਾਂ ਕਰਦਾ ਹਾਂਜੀ ਮੈਂ ਕੰਮ ਹੀ ਬੰਦ ਕਰਦਾ ਮੂੰਹ ਬੰਦ ਫੇਰ ਕਿਤੇ ਕਰ ਲਾਂਗੇ। ਉਹ ਤੁਸੀਂ ਕਿਉਂ ਘੇਰਾ ਪਾਇਆ ਕਿਤੇ ਨਹੀਂ ਜਾਂਦਾ ਇਹ ਕਿਤੇ ਨਹੀਂ ਜਾਂਦਾ ਫਿਕਰ ਨਾ ਕਰੋ ਤੁਸੀਂ। ਪਹਿਲੇ 10 ਦਿਨ ਫਿਰ 10-15 ਦਿਨ ਹਾਂਜੀ ਹਾਂਜੀ ਹੁਣ 2-3 ਸਾਲ ਅਸੀਂ ਇਹ ਕੰਮ ਰਹਿਣ ਦਿੰਨੇ ਆ। ਹਾਂ ਤੁਹਾਡੇ ਕੋਲ ਫਿਰ ਇੱਕੋ ਹੀ ਦੀਵਾਰ ਅਸੀਂ ਕਰਵਾ ਲੈਨੇ ਆ ਬੈਠੋ ਚਲੋ ਚੱਲੀਏ। ਤੁਸੀਂ ਅਸਲ ਦੇ ਵਿੱਚ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਮੈਨੂੰ ਖੜਨਾ ਹੀ ਖੜਨਾ। ਮਸਲਾ ਪਤਾ ਕੀ ਆ ਕਿਉਂਕਿ ਤੇਰੇ ਪਿੱਛੇ ਬਹਿਣਾ ਵੀ ਇੱਕ ਕੰਮ ਆ ਕਿੰਨੇ ਬਹਿਣਾ। ਦੀਵਾਰ ਹੈਗੀ ਆ ਸਾਡੇ ਸਾਹਮਣੇ ਨਾ ਘਰ ਵਾਲੇ ਕਰਾਉਂਦੇ ਆ ਜੂਆ। ਉਹ ਜਦੋਂ ਜੂਆ ਕੋ ਹਰ ਜਾਂਦਾ ਨਾ ਹਾਂ ਉੱਥੇ ਫਿਰ ਲੜਾਈ ਪੜਾਈ ਹੁੰਦੀ ਆ ਉਹ ਕੱਢ ਲੈਂਦੇ ਬੰਦੂਕਾਂ ਉਹ ਸਾਲੇ ਫੈਰ ਮਾਰਦੇ ਇੱਕ ਦੂਸਰੇ ਨੂੰ ਸਿੱਧੇ। ਉੱਥੇ ਸਾਡੇ ਕੋਲ ਮੋਟੀ ਦੀਵਾਰ ਹੋਏਗੀ ਨਾ ਉਹ ਫਿਰ ਫੈਰ ਇਧਰ ਸਾਡੇ ਵੱਲ ਨਹੀਂ ਆਏਗਾ। ਉਹ ਤੁਸੀਂ 2 ਦੀਵਾਰਾਂ ਉਧਰ ਖੜੀਆਂ ਕਰ ਦਿਓ
ਬੰਦੇ ਖੜੇ ਆ ਉੱਥੇ। ਬਸ ਉਹ ਲੜਾਈ ਉਹਨਾਂ ਦੀ ਹੋਣ ਵਾਲੀ ਆ, ਹੋਰ ਅੱਧੇ ਪੌਣੇ ਘੰਟੇ ਤੱਕ ਕਿਸੇ ਨਾ ਕਿਸੇ ਨੇ ਹਰਨਾ ਹੀ ਆ। ਹਾਂ ਉੱਥੇ ਲੜਾਈ ਹੋਣੀ ਆ, ਤੁਸੀਂ ਆਪਣਾ ਕੰਮ ਕਰੋ, ਗੋਲੀਆਂ ਚਲਾਈ ਜਾਣ, ਬੈਠੋ। ਭਾਈ ਗੱਲ ਸੁਣੋ, ਇੱਕ ਮਿੰਟ ਗੱਲ ਸੁਣੋ, ਗੱਲ ਸੁਣੋ। ਮੈਂ ਤੈਨੂੰ ਦਿਹਾੜੀ ਜਿੰਨੀ ਤੂੰ ਕਹੇਗਾ ਇਹ ਤੁਸੀਂ ਮੈਂ ਕਹਿੰਦਾ ਬੰਦਾ ਨਾ ਕੋਈ ਸਾਡਾ ਫੱਟੜ ਹੋਵੇ, ਤੁਸੀਂ ਦੀਵਾਰ ਸ਼ੁਰੂ ਕਰੋ। ਮੈਂ ਕਹਿੰਦਾ ਭਾਈ ਨਾ ਗੋਹ ਤੇ ਮੈਨੂੰ ਕਿਸੇ ਨਹੀਂ ਚੜਨਾ ਮੈਂ ਆਪ ਲੈਣਾ ਉਹਨਾਂ ਦੀ ਗੋਲੀ ਨਾ ਮੈਂ ਤੁਹਾਡੀ ਮਿਹਰਬਾਨੀ ਯਾਰ ਮੈਂ ਪੈਰਾਂ ਭਾਨੇ ਉਤਰਨਾ ਉੱਤੋਂ ਮੈਂ ਮਣ ਕੇ ਭਾਨੇ ਥੱਲੇ ਆਵਾਂ ਭਾਜੀ ਮੇਰਾ ਤਾਂ ਫੱਕਾ ਨਹੀਂ ਬਚਣਾ। ਉਹ ਯਾਰ ਉਹਨਾਂ ਦੀ ਲੜਾਈ ਹੋਰ ਘੰਟੇ ਡੇਢ ਘੰਟੇ ਤੱਕ ਹੋ ਜਾਣੀ ਹੈ ਸ਼ੁਰੂ, ਤੇਰੀ ਦੁਆ ਨਾਲ ਤੂੰ ਬਹਿ ਪਿੱਛੇ। ਅੱਧੇ ਘੰਟੇ ਦੇ ਵਿੱਚ 9 ਗੋਲੀਆਂ ਚੱਲਦੀਆਂ ਤੇ ਬੰਦਾ ਕੱਲਾ ਥੋੜਾ 8 ਜਣੇ ਲੈ ਜਾ, ਮੈਂ ਅੱਜ ਛੁੱਟੀ ਕਰ ਲੈਣਾ। ਤੂੰ 2000 ਕਿਹਾ, ਹਾਂ 2500 ਲੈ ਬਹਿ। ਮੈਂ ਤੈਨੂੰ 3000 ਲੈਣਾ, ਇਹਨਾਂ ਚੋਂ ਲੈ ਜਾ ਕੋਈ ਹੈ, ਮੈਨੂੰ ਬਹੁਤ ਚੁੱਭਦੇ ਇੱਥੇ ਖਲੋਤੇ। ਮੇਰੇ ਦਿਲ ਨੂੰ ਤੂੰ ਹੀ ਚੰਗਾ ਲੱਗਦਾ ਕਿ ਤੂੰ ਬੜਾ ਹੁਸ਼ਿਆਰ ਆ, ਹਾਂ ਤੂੰ ਬੜਾ ਤੇਜ਼ ਤਰਾਰ ਆ, ਤੂੰ ਜਲਦੀ ਕੰਮ ਕਰ ਦੇਣਾ, ਬਹਿ ਜਾ। ਤੇ ਜਲਦੀ ਕੰਮ ਵਾਲੇ ਨੂੰ ਬਚਾਉਣਾ ਚਾਹੀਦਾ, ਵਿਹਲੇ ਫੜਕਾ ਆ ਇੱਥੇ ਵੀ ਖਲੋਤੇ ਹੀ ਰਹਿੰਦੇ ਆ। ਉਹ ਗੱਡੀਆਂ ਇਹਨਾਂ ਦੀਆਂ ਧੁੱਪੇ ਵਾਦਾਵਾਂ ਦੇਂਦੀਆਂ, ਆਪ ਖਲੋਤੇ ਆ ਛਾਵੇਂ ਬੈਠੇ ਆ। ਮਾਂ ਨਾ ਕੋਈ ਗੱਡੀ ਦੇ ਕੋਲ ਨਹੀਂ ਸੀ, ਸਾਰੇ ਚਾਹਾਂ ਪੀਣ ਗਏ ਸੀ। ਕੰਮ ਇਹਨਾਂ ਨੇ ਕੀ ਜਾਣਾ ਯਾਰ ਬਹਿ ਜਾ, ਹੁਣ ਚੱਲੀਏ। ਮੈਂ ਕਹਿੰਦਾ ਉਹਨਾਂ ਦੀ ਲੜਾਈ ਹੋਣ ਵਾਲੀ ਆ, ਉਹਨਾਂ ਦੀ ਗੋਲੀ ਚੱਲਣ ਤੋਂ ਪਹਿਲੇ ਤੂੰ 8-10 ਫੁੱਟ ਦੀ ਦੀਵਾਰ ਖੜੀ ਕਰ ਦੇ। ਸਾਡੇ ਕੋਲ ਕਿਹੜਾ ਕੰਧ ਕਰਨ ਵਾਲਾ ਕੋਈ ਮੰਤਰ ਹੁੰਦਾ? ਆ ਮੇਰਾ ਪੁੱਤ ਲੈ ਜਾ, ਕੰਧ ਕਰੀ ਜਾਣੀ, ਨਾਲ ਉਹਨੂੰ ਚਪਟੀਆਂ ਜਾਂ ਮਾਰੀ ਜਾਣੀਆਂ, ਜਿੱਥੋਂ ਇੱਟ ਬਾਹਰ ਨੂੰ ਹੋਣੀ ਹੈ ਤੇ ਧੱਕੇ ਨਾਲ ਅੰਦਰ ਹੋ ਜਾਣੀ। ਆਪ ਹੀ ਕੰਧ ਕਰ ਲਾ, ਤੇਰੇ ਮੁਕੱਦਰਾਂ 'ਚ ਗੋਲੀ ਲਿਖੀ ਆ, ਤੂੰ ਸਾਨੂੰ ਮਰਵਾਉਣ ਆ ਗਿਆ। ਉਹ ਜਾ ਭਾਈ ਕੰਮ ਕਰ ਜਾ ਕੇ, ਇੱਥੋਂ ਚਲਾ ਜਾ। ਉਹ 3000 ਲੈ ਲਈ ਦਿਹਾੜੀ ਦਾ। ਉਹ ਤੂੰ ਆਨਾ ਵੀ ਨਾ ਦਈ, ਇਹਨਾਂ ਨੂੰ ਸਾਰਿਆਂ ਨੂੰ ਲੈ ਜਾ, ਆਨਾ ਵੀ ਨਾ ਦਈ। ਮੈਨੂੰ ਇਹ ਲਾਸ਼ਾਂ ਚਾਹੀਦੀਆਂ ਇਹਨਾਂ ਦੀਆਂ, ਇੱਥੇ ਵੀ ਤੇ ਖਲੋ ਸੜਨ ਨਹੀਂ ਰਹੇ। ਯਾਰ ਮੈਂ ਕਿਹਾ ਆ ਜਾ, 3000 ਲੈ ਲਈ। ਕਿਹੜੀ ਗੱਲੋਂ ਤੂੰ ਮੈਨੂੰ 5000 ਵੀ ਦੇਂਗਾ? ਮੈਂ ਨਹੀਂ ਜਾਣਾ, ਮੈਂ ਸਰੋਂ ਚੜਨਾ ਹੀ ਆ, ਨਿਸ਼ਾਨਾ ਪਹਿਲੋਂ ਬੰਨਿਆ ਹੋਣਾ ਉਹਨਾਂ ਨੇ। ਉਹ ਯਾਰ ਉਹਨਾਂ ਦੀ ਮੈਂ ਕਹਿੰਦਾ ਲੜਾਈ ਤੋਂ ਪਹਿਲੇ ਥੋੜੀ ਜਿਹੀ ਦੀਵਾਰ ਹੋ ਜਾਏਗੀ ਨਾ, ਸਾਡੀ ਫੈਮਿਲੀ ਨੂੰ ਆਸਰਾ ਹੋ ਜਾਏਗਾ ਵੀ ਨਹੀਂ ਹੁਣ ਗੋਲੀ ਉਹ ਤੇਰੀ ਤੇ ਫੈਮਿਲੀ ਬਚ ਜਾਣੀ ਆ, ਬਚਣਾ ਤੇ ਮੈਂ ਨਹੀਂ। ਚੱਲ ਤੂੰ 4000 ਲੈ ਲਾ, ਆ ਜਾ ਬਹਿ ਜਾ। ਭਾਈ ਤੁਸੀਂ ਐ ਕਰੋ, ਆ ਸਾਰਾ ਸਮਾਨ ਤੁਸੀਂ ਫੜੋ, ਨਾਲ ਇੱਕ ਬੰਦਾ ਪਾਓ, ਮੈਂ ਕੁਲਫੀ ਦੀ ਰੇੜੀ ਉਹ ਯਾਰ ਸਮਾਨ ਕੀ ਕਰਨਾ, ਤੂੰ ਉਰੇ ਤੇ ਆ। ਉਹ ਨਹੀਂ ਭਾਈ ਮਿਹਰਬਾਨੀ, ਮੈਨੂੰ ਪਹਿਲਾਂ ਹੀ ਪਤਾ। ਉਹ ਯਾਰ ਤੂੰ 5000 ਲੈ ਲਈ। ਉਹ 5000 ਕੀ ਲੱਗਣਾ, ਜਿਹੜਾ ਪੁਲਾਂ ਦਾ ਹੀ ਲੱਗ ਜਾਣਾ। ਮੈਂ ਲੈਣਾ ਦੇਖੋ ਐਡਾ ਕਿਤੇ ਤੂੰ। ਉਹ ਕਿੰਨੀਆਂ ਗੱਲਾਂ ਕਰਦਾ, ਮੈਂ ਆਹ ਕਰ ਲੈਣਾ, ਮੈਂ ਆਹ ਕਰ ਲੈਣਾ।